हाँ जी मिर्जा साहब की गल है बड़े दिनों बाद आए मिलने वास्ते ते ढिले ढिले जी लगन डे जी की गल है बाजी फिर तुहानू पता घर वालियां परेशानियां ते हुंदियां ने तो सारे दी क्या बात बंदा कित्थे जावे बिल्कुल सही है। छोटे छोटे बच्चे ने अखराजात ने उन्हां दे घर बाहर सारा सिलसिला है परेशानी ना होवे ते मैं खुश करे मतलब मुंह नाल फिरां वो काम करो मिर्जा साहब जेड़ा माशाल्लाह काम करां मैं आली जा भी काम बोतलां इकट्ठियां करके बंदा बेच दिंदा प्लास्टिक दियां होर कोई नहीं अंडे ही ला लो अंडे गरम अंडे मैं ਤੁਹਾਡੇ ਕੋਲੋਂ ਮਦਦ ਲੈਣ ਆਇਆ ਜੂਨ ਜੁਲਾਈ ਚ ਆਂਡੇ ਕੌਣ ਵੇਚਦਾ ਹੈ ਮੈਨੂੰ ਇਹ ਦੱਸੋ ਕਿ ਆ ਜਿਹੜਾ ਮਾਰਚ ਅਪ੍ਰੈਲ ਚ ਆਂਡੇ ਤੇ ਆਪਣੇ ਜਿਹੜੇ ਨਾ ਖਰਾਬ ਹੋ ਜਾਂਦੇ ਨੇ ਮਦਦ ਇਮਦਾਦ ਤੇ ਹੁੰਦੀ ਹੈ ਵੀ ਕਰਜ਼ਾ ਹਾਂਜੀ ਤੇ ਕਰਜ਼ਾ ਲੈਣਾ ਬਹੁਤ ਬੁਰੀ ਗੱਲ ਹੈ ਮੈਂ ਤੁਹਾਨੂੰ ਇਹ ਮਸ਼ਵਰਾ ਦੇਣਾ ਕਿ ਉਹ ਕਾਰੋਬਾਰ ਕਰੋ ਆਪਣਾ ਕੋਈ ਬਿਜ਼ਨਸ ਕਰੋ ਤੇ ਇਹ ਮੰਗਣਾ ਛੱਡ ਦਿਓ ਨਹੀਂ ਮੰਗਣਾ ਕੀ ਹੈ ਵੀ ਇਮਦਾਦ ਹੈ ਤੁਹਾਡਾ ਅਦਾਰਾ ਜਿਹੜਾ ਹੈ ਉਹ ਮਦਦ ਕਰਦਾ ਹੈ ਨਹੀਂ, ਸਾਰਿਆਂ ਦੀ ਸਾਡਾ ਇਮਦਾਦ ਅਦਾਰਾ ਕਰਦਾ ਹੈ। ਇੰਜ ਇੱਕ ਦੀ- ਮਿੰਟ ਟੀਵੀ ਵਾਲੇ ਬਹੁਤ ਖਿਦਮਤ ਕਰਦੇ ਨੇ ਇੰਜ ਦੀ ਅਸੀਂ ਮਦਦ ਨਹੀਂ ਕਰਦੇ ਕਿ ਐਵੇਂ ਤੁਰਿਆ ਤੁਰਿਆ ਆਉਂਦਾ ਹਾਂ ਕੋਈ ਬਿਮਾਰ ਸ਼ੁਮਾਰ ਹੁੰਦਾ ਹੈ ਕਿਸੇ ਦੀ ਬੱਚੀ ਦੀ ਸ਼ਾਦੀ ਹੈ ਜਾਂ ਕੋਈ ਐਸਾ ਹੀ ਹੁਣ ਚੱਟਾ ਕੱਟਾ ਬੰਦਾ ਸਾਡੇ ਕੋਲ ਮਦਦ ਲੈਣ ਆ ਜਾਵੇ ਤੇ ਇਹ ਤੇ ਨਹੀਂ ਨਾ ਹੁੰਦਾ ਤੇ ਇਹਦੇ ਅਸੀਂ ਤੁਹਾਡੀ ਵੀ ਸਿਹਤ ਖਰਾਬ ਕਰਾਂਗੇ ਸ਼ਾਹ ਜੀ ਗੱਲ ਭਲਾ ਕੀ ਹੈ ਮਹਿੰਗਾਈ ਨੇ ਤੁਹਾਨੂੰ ਪਤਾ ਨਾ ਲੱਕ ਤੋੜ ਛੱਡਿਆ ਬੱਚਿਆਂ ਦਾ ਗਰੀਬ ਬੰਦਾ ਕਿੱਥੇ ਚਲਾ ਜਾਵੇ ਨਾ ਕੋਈ ਰਾਸ਼ਨ ਵਾਲਾ ਰਾਸ਼ਨ ਆਧਾਰ ਦਿੰਦਾ ਦੁੱਧ ਨਹੀਂ ਦਿੰਦਾ ਆਧਾਰ ਹੈ ਇਧਰੋਂ ਦੀ ਬੰਦਾ ਗਰੀਬ ਬੰਦਾ ਨਿਕਲੇ ਤੇ ਇਹ ਇਧਰ ਨੂੰ ਗਲੀ 'ਚ ਚਲਾ ਜਾਏ ਇਧਰ ਗਲੀ ਚ ਕੀ ਹੈ ਪੈਸੇ ਲੱਭਦਾ ਫਿਰ ਇਹ ਤੇ ਗਲੀ ਦੇ ਵਿੱਚ ਆਟੇ ਦੇ ਤੋੜੇ ਲੱਗੇ ਹਾਂ। ਜਾਂ ਉੱਥੇ ਟਰੱਕ ਲਾਉਣ ਕੋਈ ਦੇ ਨਹੀਂ ਦਾਣਾ ਕੋਈ ਨਹੀਂ ਤੇ ਅਸੀਂ ਚੈਨਲ ਦਾ ਕੰਮ ਕਰਨ ਡਏ ਅਸੀਂ ਤੇ ਪਰਚੂਨ ਦੀ ਦੁਕਾਨ ਪਾਈ ਏ ਜਾਓ ਜਾ ਕੇ ਕਿੱਥੋਂ ਪੈਸੇ ਹੋਰ ਕਿਤੋਂ ਲੱਭੋ ਜਾ ਕੇ ਤੇ ਜਿਹੜੇ ਲੋਕਾਂ ਨੂੰ ਬੋਰੀਆਂ ਆਟਿਆਂ ਦੀਆਂ ਤੇ ਇੱਥੋਂ ਜਿਹੜੇ ਡੱਬੇ ਪੈਕ ਕਰਕੇ ਦਿੰਦੇ ਹੋ ਸਟੋਰਾਂ ਤੋਂ ਲੈ ਕੇ ਉਹ ਅਸੀਂ ਰੋਜ਼ਿਆਂ ਹੀ ਦਿੰਦੇ ਆ ਰੋਜ਼ਿਆਂ ਤੋਂ ਬਾਅਦ ਹੁਣ ਅਸੀਂ ਇਹ ਨਹੀਂ ਕਿ ਅਸੀਂ ਪਰਚੂਨ ਦੀ ਕੋਈ ਅਸੀਂ ਸਟੋਰ ਨਹੀਂ ਪਾਇਆ ਤੇ ਮੇਰਾ ਵੀਰ ਕੰਮ ਕਰੋ ਚੱਲ ਕੇ ਹੱਟੇ ਕੱਟੇ ਤੁਸੀਂ अस्सलाम भाजी ਭਾਜੀ ਇੱਥੇ ਸ਼ਾਹ ਜੀ ਨੇ ਕੋਈ 1 ਮਿੰਟ ਟੀਵੀ ਵਾਲੇ ਉਹਨਾਂ ਦਾ ਕਿੱਥੇ ਦਫ਼ਤਰ ਉਹ ਬੜੀ ਮਿਹਰਬਾਨੀ यार वे जी वे यार कौन को पागल है बाहर ਲੱਗਦਾ ਪਾਗਲ ਹੀ ਹੋਣਾ दरवाजा खड़काउन का नहीं पता ਉਹ ਭਾਈ ਕੀ ਹੋ ਗਿਆ ਉਹ ਜੇ ਪਾਗਲ ਆ ਤੇ ਨਾ ਖੋਲੋ ਐਵੇਂ ਕੋ ਮਾਰੇਗਾ ਸਾਨੂੰ ਨੁਕਸਾਨ ਕਰ ਦੇਗਾ ਪਾਗਲ ਮੈਂ ਪਾਗਲ ਪੂਰਾ ਦਾ ਕੱਢ ਦੇ ਐਪੀਸੋਡ ਚਲਵਾਦਾ ਹੈਲੋ ਕੌਣ ਹੋ ਭਾਈ ਜੱਬਾ ਤਮੀ ਦੇ ਯਾਰ ਤੂੰ ਉਹ ਸ਼ਾਹ ਜੀ ਉਹਨਾਂ ਨੂੰ ਮਿਲਣਾ ਹੈ 1 ਮਿੰਟ ਟੀਵੀ ਵਾਲੇ ਸ਼ਾਹ ਜੀ ਉਹਨਾਂ ਦਾ ਇਹ ਹੀ ਦਫ਼ਤਰ ਹੈ ਨਾ ਦਫ਼ਤਰੇ ਹੋਈ ਹੈ ਚੈਨਲ ਦਫ਼ਤਰ ਵੀ ਹੈ ਚੈਨਲ ਵੀ ਤੂੰ ਕਿੱਧਰ ਮੈਂ ਉਹਨਾਂ ਨੂੰ ਮਿਲਣਾ ਸ਼ਾਹ ਜੀ ਉਹਨਾਂ ਨੂੰ ਉਹ ਇਸ ਟਾਈਮ ਨਹੀਂ ਮਿਲਦੇ ਸੁੱਤੇ ਨੇ ਚਲੋ ਜਾਓ ਉਹ ਸੁੱਤੇ ਨੇ ਭਾਈ ਕੀ ਕਰਦੇ ਪਏ ਤੰਗ ਨਾ ਕਰੋ ਉੱਤੇ ਹੁਣ ਜ਼ੋਰ ਦੀ ਵਜਾਇਆ ਉੱਠ ਪਏ ਹੋਣਗੇ ਦਾ ਯਾਰ ਤੂੰ ਬਦਤਮੀਜ਼ ਹੈਗਾ ਸ਼ਾਹ ਜੀ ਉਹਨਾਂ ਨੂੰ ਮਿਲਣਾ ਬੜੀ ਮਿਹਰਬਾਨੀ ਤੇ ਇੱਕ ਦਿਨ ਵਜਾਇਆ ਜੀ ਮੈਂ ਇਹਦੇ ਨਾਲ ਕੀਤਾ ਉਹ ਪਰਾ ਦਫ਼ਤਰ ਧੱਕਾ ਦਿੱਤਾ ਹੀ ਨਾ ਗਿਆ ਤੂੰ ਇਨਸ਼ਾਅੱਲਾ ਉਹ ਭਾਈ ਆ ਵੇਖੋ ਬਦਵਾਨਾ ਤੇ ਮਲਾ ਸਾਰਿਆਂ ਦੇ ਕੰਮ ਕਰਦੇ ਹੀ ਸ਼ਾਹ ਜੀ ਬੁਲਾ ਸ਼ਾਹ ਜੀ ਉਹਨਾਂ ਨੂੰ ਦੱਸ ਭਾਈ ਬੱਬੂ ਹੋਇਆ ਜਿਹੜਾ ਢਿੱਲਾ ਮਿੱਠਾ ਹੈ ਇਹ ਦੇਖ ਉਹਨਾਂ ਨੇ ਨਾ ਉਹਦੇ ਦੇ ਵਿੱਚ ਇੰਨਾ ਰਾਸ਼ਨ ਵੰਡਿਆ ਤੂੰ ਉਦੋਂ ਕਿਉਂ ਨਹੀਂ ਆਇਆ ਉਦੋਂ ਮੈਂ ਆਇਆ ਸੀ ਉਹ ਉਦੋਂ ਲੈਣ ਗਏ ਸਨ ਕੌਣ ਬੁਲਾ ਸ਼ਾਹ ਜੀ ਉਹਨਾਂ ਨੂੰ ਮੈਂ ਠੀਕ ਨਹੀਂ ਹੈਗਾ ਬੁਲਾ ਉਹਨੂੰ ਆ ਇੱਕ ਮਿੰਟ ਤਕਲੋ ਮੈਂ ਆ ਰਿਹਾ ਵਾਂ ਤੰਗ ਕਰਨਾ ਪਿਆ ਇਹਨੇ ਲੈ ਬਦਤਮੀਜ਼ ਜਿਹਾ। ਠੀਕ ਹੈ ਆ ਸ਼ਾਹ ਜੀ ਆਈ ਹਾਂਜੀ ਆਹੀ ਨੇ ਇਹ ਮੈਨੂੰ ਬੁਖਾ ਦੇ ਸ਼ਾਹ ਜੀ ਉਹਨਾਂ ਮੈਨੂੰ ਮਿਲਾ ਦੇ ਆਓ ਭਾਈ ਆਓ ਸੁਣਿਆ ਭਾਰੀ ਚੈਨਲ ਦੀ ਗੱਡੀ ਇਹਦੇ ਤਾਂ ਇੱਥੇ ਹੀ ਹੋਣਾ ਉਹਨਾਂ ਨੇ ਵੇਚ ਸ਼ਾਹੀ 2 ਵਾਰੀ ਹੈ ਹੀ 2 ਵਾਰੀ ਆਏ ਕੀ ਤਸਵੀਰ ਤੇ 2 ਵਾਰੀ ਕੀ ਮੇਲਾ ਨਾ ਤੁਸੀਂ ਬਾਹਰ ਨੇ ਉਹ ਮਜਮਾ ਲਾਇਆ ਸਾਰੀ ਦੁਨੀਆ ਨੂੰ ਇਕੱਠਿਆ ਕਰਦਾ ਤੇ ਇਹਨੇ 4 ਵਾਰੀ ਉਹਨੇ ਮੈਨੂੰ ਧੱਕਾ ਵੀ ਦੇ ਕੇ ਬਾਹਰ ਪਰਾਂ ਸੁੱਟਿਆ ਉਹ ਫਿਰ ਬਦਤਮੀਜ਼ ਨਾਲ ਬੋਲੀ ਜਾ ਰਿਹਾ ਉਹ ਪਿੰਡ ਥਾਣਾ ਕੋਈ ਆਇਆ ਪਿੰਡੂ ਟੈਪ ਹੈਗਾ ਉਹਨੂੰ ਮੈਂ ਕਿਹਾ ਜਾ ਯਾਰ ਸ਼ਾਰੀ ਨਹੀਂ ਮਿਲਦੇ ਇਸ ਟਾਈਮ ਚੱਲ ਕੋਈ ਨਹੀਂ ਯਾਰ ਮੇਰਾ ਵੀ ਹਾਂ ਵੀ ਕੀ ਗੱਲ ਹੈ ਮੇਲੋ ਨੂੰ ਸ਼ਾਹ ਜੀ ਮੈਨੂੰ ਬਚਾ ਲਓ ਸ਼ਾਹ ਜੀ ਮੈਨੂੰ ਬਚਾ ਲਓ ਮੈਂ ਕੀ ਤੇਰੇ ਮਗਰ ਭੁੱਖ ਲੱਗੀ ਏ ਸ਼ਾਹ ਜੀ ਮੇਰੇ ਪਿੱਛੇ ਬਿਮਾਰੀ ਲੱਗੀ ਹੈ ਮੈਨੂੰ ਤੁਸੀਂ ਬਚਾ ਲਓ ਸ਼ਾਹ ਜੀ ਸ਼ਾਹ ਜੀ ਸ਼ਾਹ ਜੀ ਪਾਣੀ ਆ ਸ਼ਾਹ ਜੀ ਕੀ ਹੋ ਗਿਆ ਯਾਰ ਤੈਨੂੰ ਬਾਅਦ ਤੂੰ ਤੰਗ ਕਰ ਰਿਹਾ ਸਾਂ ਹੁਣ ਵੀ और यूं हो चल कोई ना इंसानियत अब तो बड़ा रिश्ता है सही। ते की गल है भाई जवान ਅੱਛਾ ਜੀ ਮੇਰੀ ਰਿਪੋਰਟ ਵੇਖੋ
ਸ਼ਾਹ ਜੀ ਮੈਨੂੰ ਬਚਾ ਲਓ। ਯਾਰ ਰਿਪੋਰਟ ਤੇ ਡਾਕਟਰ ਹੀ ਦੱਸ ਸਕਦਾ, ਤੂੰ ਜ਼ੁਬਾਨੀ ਦੱਸ ਹੋਇਆ ਕੀ ਸ਼ਾਹ ਜੀ ਮੈਨੂੰ ਕੈਂਸਰ ਵੱਡੀ ਬਿਮਾਰੀ। ਯਾਰ ਕੈਂਸਰ ਵੀ 200 400 500 ਰੁਪਏ ਦੀ ਗੱਲ ਹੁੰਦੀ ਤੇ ਉਹ ਤੇ ਮੈਂ ਤੈਨੂੰ ਦੇ ਦਿੰਦਾ। ਹਾਂਜੀ ਸਾਹਿਬ। ਕੈਂਸਰ ਦਾ ਤੇ ਮੈਂ ਤੇਰਾ ਕੀ ਕਰਾਂ? ਇਹ ਬਾ ਯਾਰ ਉਹ ਪਰਾਂ ਹੋ ਕੇ ਬਾਓ, ਮੇਰੇ ਉੱਤੇ ਚੜੀ ਆਉਂਦੇ ਆ, ਪਰਾਂ ਹੋ ਕੇ ਬਾਓ। ਪ੍ਰਵੇਸ਼ ਸਾਹਿਬ ਜੀ ਜੀ। ਬਈ ਇੱਕ ਤੇ ਲੱਤਾਂ ਥੱਲੇ ਰੱਖ, ਦੂਸਰਾ ਇਹਨੂੰ ਨਾ ਉਹ ਉੱਥੇ ਪਾਓ, ਉਹ ਉੱਥੇ ਉਸ ਖੁੱਲੀ ਜਗ੍ਹਾ ਤੇ ਪਾਓ। ਇਹਨਾਂ ਲੋਕਾਂ ਨੂੰ ਬਹਿਣਾ ਵੀ ਨਹੀਂ ਆਉਂਦਾ। ਚਲੋ ਉੱਥੇ ਬੈਠੋ ਸਾਹਿਬ, ਉਹ ਉੱਥੇ ਪਾਓ, ਪਰਲੇ ਸੋਫੇ ਤੇ ਪਾਓ, ਉੱਥੇ ਪਾਓ। ਅਸੀਂ ਉੱਥੇ ਬਾਹਰ ਸਾਈਡ ਤੇ ਕਰਕੇ ਇੱਥੇ ਬਾਹਰ। ਯਾਰ ਮਿਰਜ਼ਾ ਜੀ, ਹਾਂਜੀ ਅਸੀਂ ਕੋਈ ਚੈਨਲ ਬਣਾਇਆ, ਕੋਈ ਸਬਜ਼ੀ ਦੀ ਦੁਕਾਨ ਤੇ ਨਹੀਂ ਪਾਈ। ਕੀ ਹੈ? ਹਰ ਬੰਦਾ ਹੀ, ਇਹ ਬੰਦਾ ਹੁਣ ਕਹਿ ਰਿਹਾ ਜੀ ਮੈਨੂੰ ਕੈਂਸਰ ਹੈ ਤੇ 7 ਲੱਖ 8 ਲੱਖ ਰੁਪਇਆ ਲੱਗਦਾ ਹੈ, ਤੇ ਮੈਂ ਹੁਣ 8 ਲੱਖ ਰੁਪਏ ਦਾ ਕਿੱਥੋਂ ਬੰਦੋਬਸਤ ਕਰਾਂ ਯਾਰ? ਇਹ ਮੈਂ ਕੰਮ ਲੱਭ ਲਿਆ ਜੀ। ਕੰਮ ਲੱਭ ਲਿਆ, ਉਹ ਮਰੀਜ਼ ਆਇਆ, ਤੈਨੂੰ ਕੰਮ ਕੀ ਲੱਭ ਪਿਆ? ਇਹੀ ਤੇ ਕੰਮ ਹੈ, ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ। ਪਤਾ ਹੀ ਨਹੀਂ ਹੈਗਾ ਸ਼ਾਹ ਜੀ। ਪਤਾ ਜਦੋਂ ਤੁਹਾਨੂੰ ਲੱਗ ਗਿਆ ਨਾ, ਪਤਾ ਇਸ ਕੰਮ ਦਾ ਪਤਾ ਲੱਗ ਗਿਆ। ਓਏ ਯਾਰ ਆਰਾਮ ਆਰਾਮ ਕੀ ਗੱਲ ਹੈ? ਉਹਨੇ ਤਾਂ ਯਾਰ ਕੋਈ ਗੱਲ ਕਰਦੇ ਪਏ ਆ। ਪਰ ਯਾਰ ਬਹਿ, ਤੇਰਾ ਹੀ ਕੰਮ ਹੋਣ ਡਿਆ, ਚੁੱਪ ਕਰ ਜਾ, ਤੇਰੀ ਗੱਲ ਮੰਨ ਲਈ ਅਸੀਂ। ਮਿਰਜ਼ਾ ਸਾਹਿਬ, ਅੱਗੇ ਤੁਹਾਡੇ ਚਿਹਰੇ ਦੇ ਉੱਤੇ ਪਰੇਸ਼ਾਨੀ ਸੀ, ਇੱਕ ਤਾਂ ਵੀ ਤੁਸੀਂ ਉਹ ਮਰੀਜ਼ ਵੇਖ ਕੇ ਤੇ ਤੁਹਾਡੇ ਚਿਹਰੇ ਤੇ ਕੋਈ ਰੌਣਕ ਜੀ ਆ ਗਈ। ਪਰੇਸ਼ਾਨੀ ਨਹੀਂ ਜਨਾਬ, ਉਹ ਲਿਆ ਕਾਗਜ਼ ਫੜਾ ਰਾ। ਇਸ ਮਰੀਜ਼ ਨੂੰ ਹੈਗਾ ਕੈਂਸਰ, ਅੱਛਾ ਅੱਛਾ, ਤੇ ਇਹਦੇ ਉੱਤੇ ਲੱਗਦਾ 7-8 ਲੱਖ ਰੁਪਈਆ। ਹਾਂ ਹਾਂ। ਤੇ ਜਦੋਂ ਇਹ ਸਾਡੇ ਕੋਲ ਆ ਗਿਆ, ਸੀ ਕਈ 7-8 ਲੱਖ ਰੁਪਈਆ ਜਿਹੜਾ ਨਾ ਸਾਡੀਆਂ ਜੇਬਾਂ ਚ ਆ ਜਾਣਿਆ, ਸਾਡੀਆਂ ਮੋਬਾਈਲਾਂ ਦੀਆਂ ਕਿਸ਼ਤਾਂ ਲੈ ਜਾਣੀਆਂ। ਸਾਡੇ ਦਿਨ ਫਿਰ ਗਿਆ ਸ਼ਾਹ ਜੀ। ਆਈਡੀਆ ਕੀ ਏ? ਆਈਡੀਆ ਤੁਹਾਨੂੰ ਕੀ ਉਹ ਦੱਸੀਏ? ਆਈਡੀਆ ਬੜਾ ਵੱਡਾ ਹੈ। ਦੱਸੋ। ਤੁਸੀਂ ਸਾਨੂੰ ਕਹਿੰਦੇ ਸੀ ਨਾ ਮੇਰੇ ਪਿੱਛੇ ਲੱਗ, ਹਾਂ। ਤੇ ਹੁਣ ਤੁਹਾਨੂੰ ਸਾਡੇ ਪਿੱਛੇ ਲੱਗਣਾ ਪੈਣਾ। ਯੈਸ। ਐਸੀ ਗੱਲ ਨਹੀਂ ਉਹ ਹੈ। ਤੁਹਾਡੇ ਦਿਮਾਗ 'ਚ ਚੱਲ ਕੀ ਰਿਹਾ ਹੈ ਮਿਰਜ਼ਾ ਇਹ ਸਾਹਿਬ? ਚੱਲ ਹੈ ਤੇ ਰਿਹਾ ਹੈ। ਬੜਾ ਸ਼ਾਤਰ ਦਿਮਾਗ ਹੈ ਤੁਹਾਡਾ। ਉਹ ਕਰਨਾ ਕੀ ਜੇ, ਢਾਈ ਕੀ ਰਹੇ ਹੋ? ਇਹ ਜਨਾਬ, ਇਹ ਮਰੀਜ਼ ਨੂੰ ਅਸੀਂ ਵਿਖਾਉਣਾ ਹੈ ਲੋਕਾਂ ਨੂੰ ਹਾਂ, ਕਿ ਆਹ ਦੇਖੋ ਮਰੀਜ਼ ਨੂੰ ਕੈਂਸਰ ਹੈ। ਉਹ ਹੋਏ ਦਾ ਮਤਲਬ ਤੁਸੀਂ ਸਾਰੇ ਐਨਜੀਓ ਕੋਲੋਂ ਤੇ ਮੁਖੀਰ ਰਾਤ ਕੋਲੋਂ ਚੰਦਾ ਇਕੱਠਾ ਕਰਨ ਦਾ ਮੈਂ ਪਹੁੰਚ ਕਹਿੰਦਾ- ਗਿਆ ਤੁਹਾਡੇ ਦਿਮਾਗ ਤੇ। ਹਾਂਜੀ। ਇੱਥੋਂ ਕਾਹਦਾ ਬਾਹਰ ਦੇ ਲੋਕਾਂ ਕੋਲੋਂ ਵੀ ਆਏਗਾ, ਓਵਰਸੀਜ਼ ਪਾਕਿਸਤਾਨੀਆਂ ਕੋਲੋਂ ਖੁੱਲਾ ਹੀ ਰੁਪਈਆ ਆਵੇਗਾ। ਇਹਦੀ ਮਦਦ ਇਕੱਠੀ ਕਰਾਂਗੇ ਅਸੀਂ। ਚਲੋ ਫਿਰ ਇਹਨੂੰ ਲੈ ਕੇ ਚਲੋ ਤੇ ਆਪਣਾ ਪਲਾਨ ਬਣਾਓ। ਜੀ। ਉਹਨੂੰ ਕੋਈ ਪਾਣੀ ਛਾਣੀ ਦੇ ਪਿਆ ਲਓ। ਹੋਣ ਲੱਗਾ ਜੀ। ਉਹ ਹੋਣ ਲੱਗਾ ਬਹਿ ਤੇਰਾ ਯਾਰ, ਤੇਰਾ ਇਲਾਜ ਹੀ ਕਰਨੇ, ਤੇਰਾ ਮੈਂ ਕਰਨਾ ਇਲਾਜ। ਫਿਕਰ ਨਾ ਕਰ ਤੂੰ, ਮੈਂ ਤੇਰਾ ਕਰਨਾ ਇਲਾਜ। ਆ ਤੇਰਾ ਹੀ ਇਲਾਜ ਹੋ ਰਿਹਾ ਚਲੋ ਜਦੋਂ ਕਰਨ ਜੁੜਿਆ ਤੇ ਠੀਕ ਹੋ ਗਿਆ ਜੀ, ਡਨ ਹੋ ਗਿਆ। ਮੈਂ ਵੀ ਤੁਹਾਡੇ ਨਾਲ ਆ, ਇੱਕ ਮਿੰਟ ਟੀਵੀ ਤੁਹਾਡੇ ਨਾਲ ਹੈ। ਬਿਲਕੁਲ ਠੀਕ। ਕਿਉਂਕਿ ਇਨਸਾਨੀਅਤ ਦੀ ਖਿਦਮਤ ਕਰਨਾ ਸਾਡਾ ਵੀ ਫਰਜ਼ ਹੈ। ਕਿਉਂ ਨਹੀਂ ਸੀ? ਤੇ ਅਸੀਂ ਜਨਾਬ ਨੈਕਸਟ ਐਪੀਸੋਡ ਦੇ ਵਿੱਚ ਦਿਖਾਵਾਂਗੇ ਕਿ ਇਸ ਬੰਦੇ ਦੇ ਲਈ ਅਸੀਂ ਚੰਦਾ ਕਿੱਥੋਂ ਕਿੱਥੋਂ ਇਕੱਠਾ ਕਰ ਰਹੇ ਹਾਂ। ਬਿਲਕੁਲ ਠੀਕ।